ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਤੁਸੀਂ ਕੋਈ ਸਲਾਹ ਲੈਣੀ ਹੈ ਜਾਂ ਪਾਲਿਸੀ ਕਰਵਾਉਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜ ਵੁਡਲੈਂਡ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GNLU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾਨੇਲਾ ਦੀ ਨਿਮਾਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। MK ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੋਂ, ਐਂਟੀਲਿਊਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 29 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟ ਜੀ ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਭਾਨੇ ਸਿੱਧੂ ਤੋਂ। ਭਾਨੇ ਸਿੱਧੂ ਦੇ ਪਿੰਡ ਦੇ ਵਿੱਚ ਕਹਿੰਦੇ ਵੱਡਾ ਇਕੱਠ ਹੋ ਗਿਆ ਜੀ। ਬਿਲਕੁਲ, ਇਕੱਠ ਕਾਫੀ ਵੱਡਾ ਸੀਗਾ। ਇਹਦੇ ਵਿੱਚ ਕੁਝ ਪ੍ਰਸਿੱਧ ਚਿਹਰੇ ਵੀ ਜਿਹੜੇ ਆ ਉਹ ਖਾਲੀ ਦਿੱਤੇ ਆ। ਸੁਖਪਾਲ ਸਿੰਘ ਖਹਿਰਾ, ਲੱਖਾ ਸਿਧਾਣਾ ਤਾਂ ਹੋਣਾ ਹੀ ਸੀਗਾ। ਲੱਖਾ ਸਿਧਾਣਾ ਤਾਂ ਹੈ ਹੀ ਖਾਸਮ ਖਾਸ। ਮਤਲਬ ਕਿ ਕਾਫੀ ਲੀਡਰ ਜਿਹੜੇ ਆ ਉੱਥੇ ਪਹੁੰਚੇ ਹੋਏ ਸਨ। ਚਰਨਜੀਤ ਸਿੰਘ ਚੰਨੀ ਨੇ ਵੈਸੇ ਸਪੋਰਟ ਕੀਤੀ ਹੈ। ਹੋਰ ਵੀ ਬਹੁਤ ਸਾਰੇ ਲੀਡਰ ਆ ਜਿਹੜੇ ਉਹ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਆ ਰਹੇ। ਤਾਂ ਇਕੱਠ ਬਾਰੇ ਲੱਖਾ ਸਿਧਾਣਾ ਤੇ ਇਹ ਵੀ ਦੱਸਦਾ ਹੈ, ਕਹਿੰਦਾ ਕਿ ਫੋਨ ਕਰ ਕਰਕੇ ਪੁਲਿਸ ਨੇ ਡਰਾਇਆ ਵੀ ਨੌਜਵਾਨਾਂ ਨੂੰ ਕਿ ਤੁਸੀਂ ਉੱਥੇ ਨਾ ਜਾਓ, ਪਰ ਬਾਵਜੂਦ ਇਸ ਤੇ ਆਪ ਮਾਰੇ ਇਕੱਠ ਹੋਇਆ। ਕੋਈ ਸ਼ੱਕ ਨਹੀਂ ਇਹਦੇ ਵਿੱਚ, ਇਕੱਠ ਖਾਸਾ ਵੱਡਾ ਸੀਗਾ। ਪਰ ਇਹਦੇ ਵਿੱਚ ਇਹਨਾਂ ਨੇ ਕੀ ਪ੍ਰੋਗਰਾਮ ਉਲੀਕਿਆ ਕਿ ਕੀ ਕਰਨਗੇ, ਕਿਉਂਕਿ ਮੈਂ ਇਹਨਾਂ ਦੇ ਸਰਪੰਚ ਨੂੰ ਸੁਣ ਰਿਹਾ ਸੀਗਾ। ਕੋਟਦੁਨਾ ਦਾ ਜਿਹੜਾ ਸਰਪੰਚ ਆ ਉਹ ਕਹਿ ਰਹੇ ਸੀਗੇ ਕਿ ਜਥੇਬੰਦੀਆਂ ਨੇ ਹੁਣ ਗਾਂ ਫੈਸਲਾ ਲੈਣਾ, ਸ਼ਾਇਦ 5 ਤਰੀਕ ਨੂੰ ਗਾਂ ਫਿਰ ਕੋਈ ਐਕਸ਼ਨ ਉਲੀਕਿਆ ਜਾਏਗਾ। ਵੱਡੀ ਖਬਰ ਇਹ ਆ ਗਈ ਸ਼ਾਮ ਨੂੰ ਕਿ ਇੱਕ ਪਰਚਾ ਹੋਰ ਪਾ ਦਿੱਤਾ। ਵੀਕਐਂਡ ਤੇ ਇੱਕ ਤੀਸਰਾ ਪਰਚਾ ਹੋ ਗਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਇੱਕ ਚੌਥਾ ਪਰਚਾ ਅੱਜ ਮੋਹਾਲੀ ਦੇ ਵਿੱਚ ਫਿਰ ਕਰ ਦਿੱਤਾ ਗਿਆ। ਮਤਲਬ ਸਾਫ਼ ਆ ਕਿ ਏਡਾ ਵੱਡਾ ਇਕੱਠ ਵੇਖ ਕੇ ਵੀ ਸਰਕਾਰ ਜਿਹੜੀ ਹੈ ਉਹ ਝੁਕਣ ਦੇ ਰੌਂ ਦੇ ਵਿੱਚ ਨਹੀਂ ਹੈ। ਅੱਗੇ ਅਸੀਂ ਵੇਖਿਆ ਲੱਖੇ ਸਿਧਾਣੇ ਵਾਰੀ ਜਾਂ ਹੋਰ ਵੀ ਕੁਝ ਮੌਕਿਆਂ ਤੇ ਕਿ ਸਰਕਾਰ ਡਰ ਜਾਂਦੀ ਹੈਗਾ। ਇਲੈਕਸ਼ਨ ਹੈਗਾ 2024 ਦਾ, ਇਲੈਕਸ਼ਨ ਬਹੁਤ ਕਹਿ ਲਓ ਕਿ ਨੇੜੇ ਆ, ਪਰ ਬਾਵਜੂਦ ਇਸ ਤੇ ਪਰਚਾ ਦਰ ਪਰਚਾ ਪਾਈ ਜਾਣਾ ਇਹ ਆਪਣੇ ਆਪ ਦੇ ਵਿੱਚ ਵਿਖਾਉਂਦਾ ਕਿ ਸ਼ਾਇਦ ਐਤਕੀ ਆਮ ਆਦਮੀ ਪਾਰਟੀ ਕਿਸੇ ਹੋਰ ਪੁਆਇੰਟ ਆਫ ਵਿਊ ਤੋਂ ਸੋਚ ਰਹੀ ਹੈ ਕਿ ਭਾਈ ਸਰਕਾਰ ਖਾਸ ਤੌਰ ਤੇ ਕਿ ਅਸੀਂ ਝੁਕਣਾ ਨਹੀਂ ਹੈ। ਕਿਉਂਕਿ ਮੋਹਾਲੀ ਦੇ ਵਿੱਚ ਵੀ ਜਿਹੜਾ ਪਰਚਾ ਦਰਜ ਹੋਇਆ ਉਹ ਜਿਵੇਂ ਅੱਗੇ ਪਰਚਾ ਦਰਜ ਹੋਇਆ ਏਜੰਟ ਦੀ ਸ਼ਿਕਾਇਤ ਤੇ, ਫਿਰ ਅਬੋਹਰ ਦੇ ਵਿੱਚ ਵੀ ਏਜੰਟ ਦੀ ਸ਼ਿਕਾਇਤ ਤੇ, ਮੋਹਾਲੀ ਵੀ ਏਜੰਟ ਦੀ ਸ਼ਿਕਾਇਤ ਹੋਇਆ। ਹੁਣ ਵੇਖਣ ਵਾਲੀ ਗੱਲ ਇਹ ਹੋਏਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਭਾਨਾ ਸਿੱਧੂ ਤੇ ਕੇਸ ਕੋਈ ਹੋਰ ਰਜਿਸਟਰਡ ਕੀਤਾ ਜਾਂਦਾ ਹੈ ਜਾਂ ਮਤਲਬ ਕਿ ਇੱਥੇ ਆ ਕੇ ਰੁਕ ਜਾਂਦਾ, ਕਿਉਂਕਿ ਕੇਸ ਤਾਂ ਬਹੁਤ ਹੋ ਗਏ ਨਾ, 4 ਕੇਸ ਹੋ ਗਏ। ਹੁਣ ਇਸ ਤਰ੍ਹਾਂ ਤਾਂ ਫਿਰ ਭਾਨਾ ਸਿੱਧੂ ਨੇ ਜਿਹਨੂੰ ਵੀ ਫੋਨ ਕੀਤਾ, ਤੁਸੀਂ ਸਮਝ ਸਕਦੇ ਹੋ ਨਾ, ਜਿਹਨੂੰ ਵੀ ਭਾਨਾ ਸਿੱਧੂ ਨੇ ਕਾਲ ਕੀਤੀ ਆ ਜਾਂ ਸੰਪਰਕ ਕੀਤਾ ਉਹ ਹੀ ਉੱਠ ਕੇ ਸ਼ਿਕਾਇਤ ਦੇ ਦੂਗਾ। ਤਾਂ ਇਸ ਤਰ੍ਹਾਂ ਤਾਂ ਮੈਨੂੰ ਲੱਗਦਾ ਕਿ ਉਹਦੇ ਤੇ ਕੋਈ 1000 ਦੇ ਕਰੀਬ ਨਾ ਕੇਸ ਹੋ ਜਾਵੇ। ਇਹ ਚੀਜ਼ ਜਿਹੜੀ ਆ ਹੁਣ ਇਹ ਵੇਖਣ ਵਾਲੀ ਆ। ਤੇ ਬਾਕੀ ਉੱਥੇ ਇਕੱਠ ਹੋਇਆ ਜਿਹੜਾ, ਉਹ ਇਕੱਠ ਦੀ ਖਾਸੀਅਤ ਇਹੋ ਹੀ ਆ ਕਿ ਲੋਕ ਆਪਣੇ ਆਪ ਆਏ। ਹੁਣ ਦੂਜੀ ਚੀਜ਼ ਜਿਹੜੀ ਆ ਉਹ ਇਹੋ ਆ ਕਿ ਮਤਲਬ ਕਿ ਇੱਕ ਪਰਸੈਪਸ਼ਨ ਜਿਹੜੀ ਲੋਕਾਂ ਦੇ ਵਿੱਚ ਉਹ ਏਦਾਂ ਦੀ ਬਣ ਰਹੀ ਆ ਕਿ ਪੁਲਿਸ ਧੱਕਾ ਕਰ ਰਹੀ ਹੈ। ਪੁਲਿਸ ਤਾਂ ਨਹੀਂ ਕਹਿ ਸਕਦੇ ਆਪਾਂ, ਪੁਲਿਸ ਜੋ ਕਰ ਰਹੀ ਹੈ ਆਪਾਂ ਨੂੰ ਪਤਾ ਹੈ ਕਿ ਪੁਲਿਸ ਵੀ ਹਦਾਇਤਾਂ ਤੇ ਚੱਲਦੀ ਆ ਕਿ ਇਹਦਾ ਹਦਾਇਤਕਾਰ ਤੇ ਕੋਈ ਹੋਰ ਹੈ। ਹਦਾਇਤਕਾਰ ਮਤਲਬ ਸਰਕਾਰ ਹੀ ਹੈ। ਹੁਣ
ਅੱਗੇ ਦੇਖੋ ਕੀ ਬਣਦਾ ਕੀ ਬਣਾਉਂਦਾ। ਕੱਟ ਜ਼ਰੂਰ ਉਹਨਾਂ ਨੇ ਕੀਤਾ। ਸੁਖਪਾਲ ਸਿੰਘ ਖਹਿਰਾ ਦੀ ਵੀ ਅੱਜ ਸਪੀਚ ਕਾਫੀ ਜ਼ੋਰਦਾਰ ਸੀ, ਲੱਖਾ ਸਦਾਣਾ ਵੀ ਬੋਲਿਆ ਉੱਥੇ। ਸੁਖਪਾਲ ਖਹਿਰਾ ਨੇ ਤੇ ਮਤਲਬ ਕਿ ਖਾਸੇ ਮੁੱਦੇ ਚੁੱਕੇ ਆ। ਗੱਲ ਇਹ ਆ ਕਿ ਜਿਹੜੀਆਂ ਇਹ FIR ਹੋ ਰਹੀਆਂ ਨੇ ਉਹਨਾਂ ਦੇ ਵਿੱਚ ਹੁਣ ਜ਼ਮਾਨਤ ਲੈਣੀ ਪੈਣੀ ਆ ਜੀ ਤੁਰੰਤ ਫਰੰਤ ਤੇ ਰਿਹਾਈ ਦਾ ਕੋਈ ਚਾਂਸ ਨਹੀਂ ਹੈਗਾ। ਜੇ ਸਰਕਾਰ ਕਿਸੇ ਟੇਬਲ ਤੇ ਆ ਜਾਵੇ, ਕੋਈ ਗੱਲਬਾਤ ਸੁਣੇ ਤੇ ਤਦ ਤੇ ਮਸਲਾ ਹੱਲ ਹੋ ਜਾਏਗਾ, ਤਦ ਤੇ ਮਸਲਾ ਹੱਲ ਹੋ ਜਾਏਗਾ ਨਾ। ਪਰ ਜੇ ਸਰਕਾਰ ਨੂੰ ਨਹੀਂ ਝੁਕਦੀ ਤੇ ਦੂਸਰੇ ਪਾਸੇ ਜਿਹੜੀਆਂ FIR ਹੈਗੀਆਂ ਉਹਨਾਂ ਵਿੱਚੋਂ ਤੇ ਜ਼ਮਾਨਤ ਲੈਣੀ ਪਵੇਗੀ। ਤੇ ਜਿਹੜੀ ਉਹ ਪਟਿਆਲਾ ਵਾਲੀ FIR ਹੈ ਉਹਦੇ ਚ ਤੇ ਇਹਨਾਂ ਨੇ ਜਿਹੜੀ ਧਾਰਾ ਲਾਈ ਆ ਉਹਦੇ ਵਿੱਚ ਮੈਨੂੰ ਲੱਗਦਾ ਕਿ ਜ਼ਮਾਨਤ ਦੀ ਹਾਈ ਕੋਰਟ ਤੋਂ ਹੋਣੀ ਨਹੀਂ, ਇਹ ਵੀ ਵਿਪਤਾ ਜੀ। ਤਾਂ ਬਾਕੀ ਦੇਖੋ, ਪਰ ਜੋ ਕਰ ਰਹੇ ਨੇ ਠੀਕ ਨਹੀਂ ਹੈ ਪ੍ਰਵੀਨ ਜੀ। ਜੀ ਇਹ ਸਾਫ਼ ਹੈ। ਜੇ ਆਪਾਂ ਦੇਖੀਏ ਤਾਂ ਏਜੰਟਾਂ ਦੇ ਨਾਲ ਤੇ ਉਹਦਾ ਸਿਆਪਾ ਬਹੁਤ ਸਮਾਂ ਪਹਿਲਾਂ ਪਿਆ ਸੀ। ਤੁਸੀਂ ਉਦੋਂ ਰੋਕਦੇ, ਵਰਜਦੇ, ਉਹਨੂੰ ਵਾਰਨ ਕਰਦੇ ਕਿ ਹਾਂ ਭਾਈ ਅਜਿਹਾ ਨਾ ਕਰ, ਜਾਂ ਉਦੋਂ ਹੀ ਐਕਸ਼ਨ ਤੇ ਮਤਲਬ ਕਿ ਰੋਕ ਲਾਈ ਜਾ ਸਕਦੀ ਸੀ। ਅੱਜ ਤੁਸੀਂ ਹੁਣ ਬੰਦੇ ਨੂੰ ਫੜ ਲਿਆ, ਕੋਈ ਚੈਨੀ ਦਾ ਕੇਸ ਆ, ਕੋਈ ਕਾਹਦਾ, ਉਹ ਸਮਝ ਨਹੀਂ ਆ ਰਹੀ ਕਿ ਸਰਕਾਰ ਨੂੰ ਕੌਣ ਮੱਤਾਂ ਦਿੰਦਾ ਹੈ। ਪਰ ਜੋ ਵੀ ਹੈ ਸਰਕਾਰ ਬਿਲਕੁਲ ਜਿੱਦਾਂ ਕਹਿ ਲਈਏ ਕਿ ਆਵਾਜ਼ ਅਸਲ ਦੇ ਵਿੱਚ ਨਾ ਕਿ ਬੋਲਣ ਨਹੀਂ ਦੇਣਾ, ਆਵਾਜ਼ ਜਿਹੜੀ ਆ ਉਹ ਦਬਾਉਣ ਦਾ ਯਤਨ ਕਰ ਰਹੀ ਹੈ। ਪਰ ਦੂਸਰੇ ਪਾਸੇ ਮੈਸੇਜ ਉਲਟ ਵੀ ਜਾ ਰਿਹਾ ਹੈ। ਇਹ ਸੱਚ ਹੈ ਜੀ ਕਿ ਸਰਕਾਰ ਧੱਕਾ ਕਰ ਰਹੀ, ਤੇ ਜਦੋਂ ਇਹ ਧੱਕਾ ਸ਼ਬਦ ਲੋਕਾਂ ਦੇ ਜ਼ਿਹਨ ਚ ਆ ਜਾਂਦਾ ਹੈ, ਲੋਕਾਂ ਦੀ ਜ਼ੁਬਾਨ ਤੇ ਆ ਜਾਂਦਾ ਨਾ ਧੱਕਾ ਸ਼ਬਦ, ਤਾਂ ਫਿਰ ਲੋਕ ਨਾ ਜਿਹੜੇ ਆ ਪੰਜਾਬੀ, ਤੇ ਵੈਸੇ ਮੈਂ ਅੱਗੇ ਵੀ ਕਿਹਾ ਕਿ ਪੰਜਾਬੀ ਸਭ ਤੋਂ ਜ਼ਿਆਦਾ ਉਹਦੇ ਨਾਲ ਹੀ ਕਹਿ ਲਓ ਕਿ ਕਲੇਸ਼ ਕਰਦੇ ਆ ਜਿਹੜਾ ਧੱਕਾ ਕਰਦਾ। ਇਹ ਇਤਿਹਾਸ ਹੈ ਸਾਡਾ, ਇਤਿਹਾਸ ਬਿਲਕੁਲ ਸਾਡੀ ਹਿਸਟਰੀ ਹੈ। ਕਿਉਂਕਿ ਅਰਵਿੰਦ ਕੇਜਰੀਵਾਲ ਨੇ ਵੀ ਜੇ ਇੱਥੇ ਆ ਕੇ ਸਪੇਸ ਹਾਸਲ ਕੀਤਾ ਤਾਂ ਉਹ ਧੱਕੇ ਦੇ ਖਿਲਾਫ ਬੋਲ ਕੇ ਕੀਤਾ ਸੀਗਾ। ਸੋ ਇਸ ਕਰਕੇ ਉਹ ਜਿਹੜੀ ਪਰਸੈਪਸ਼ਨ ਬਣ ਰਹੀ ਹੈ ਜੋ ਲੋਕਾਂ ਦੇ ਮਨਾਂ ਦੇ ਵਿੱਚ ਧੱਕਾ ਕਰਦੇ, ਤਾਂ ਮੈਨੂੰ ਲੱਗਦਾ ਕਿ ਇਹਨਾਂ ਦਾ ਨੁਕਸਾਨ ਆਮ ਆਦਮੀ ਪਾਰਟੀ ਦਾ ਤਾਂ ਹੈ, ਭਗਵੰਤ ਮਾਨ ਦਾ ਵੀ ਨਿੱਜੀ ਤੌਰ ਤੇ ਬਹੁਤ ਨੁਕਸਾਨ ਹੋਇਆ ਸਿਆਸੀ ਤੌਰ ਤੇ ਜੇ ਦੇਖੀਏ ਤਾਂ। ਜੀ ਹਾਲਾਂਕਿ ਸਰਕਾਰ ਦਾ ਇਹ ਪੱਖ ਆ ਕਿ ਸਾਰੇ ਮਾਮਲੇ ਸਹੀ ਹੈ ਜੀ, ਜਿਹੜੇ ਦੋਸ਼ ਲੱਗ ਰਹੇ ਆ ਇਹ ਸਾਰੇ ਦੋਸ਼ ਬੇਬੁਨਿਆਦ ਹੈ। ਪੁਲਿਸ ਨੇ ਚਲੋ ਆਪਣਾ ਪੱਖ ਰੱਖਣਾ ਹੁੰਦਾ, ਸਰਕਾਰਾਂ ਨੇ ਆਪਣਾ ਪੱਖ ਰੱਖਣਾ ਹੁੰਦਾ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਲਟੀਮੇਟਲੀ ਸਰਕਾਰ ਦੇ ਵਿਰੁੱਧ ਇੱਕ ਜਿਹੜੀ ਧਾਰਨਾ ਹੈ ਨਾ ਉਹ ਲੋਕ ਮਨਾਂ ਦੇ ਵਿੱਚ ਗਾੜੀ ਜ਼ਰੂਰ ਹੋ ਰਹੀ ਹੈ ਕਿ ਇਹ ਧੱਕਾ ਕਰ ਰਹੇ ਆ, ਤੇ ਧੱਕੇ ਦੀ ਵੀ ਇੰਤਹਾ ਕੀਤੀ ਪਈ ਹੈ। ਜੀ ਤੇ ਗੱਲ ਕਰੀਏ ਕਾਂਗਰਸ ਦੇ ਕਾਟੋ ਕਲੇਸ਼ ਦੀ, ਮਿੰਟੂ ਜੀ ਕਹਿੰਦੇ ਕਾਂਗਰਸ ਇੰਚਾਰਜ ਦਵਿੰਦਰ ਯਾਦਵ ਦੀ ਮੀਟਿੰਗ ਦੇ ਦੌਰਾਨ ਹੀ ਕਾਂਗਰਸੀਆਂ ਦੇ ਵਿੱਚ ਝੜਪ ਹੋ ਗਈ। ਹਾਂਜੀ ਦੇਖੋ, ਇਹ ਨਾ ਕੀ ਕਰਦੇ ਪਏ ਨੇ ਕਿ ਵੱਖ-ਵੱਖ ਲੋਕ ਸਭਾ ਹਲਕਿਆਂ 'ਚ ਜਾ ਰਹੇ ਨੇ। ਉਹਨਾਂ ਲੋਕ ਸਭਾ ਹਲਕਿਆਂ ਦੇ ਵਿੱਚੋਂ ਜਿਹੜਾ ਕੋਈ ਯੋਗ ਉਮੀਦਵਾਰ ਆ ਤੇ ਉਹਦੇ ਤੇ ਸਹਿਮਤੀ ਬਣਾਈ ਜਾਵੇ। ਪਰ ਕਾਂਗਰਸ ਦੀ ਇਹ ਬਦਕਿਸਮਤੀ ਹੈ ਕਿ ਕਾਂਗਰਸ ਦਾ ਕਲੇਸ਼ ਜਿਹੜਾ ਹੈ ਉਹ ਨਾਲ ਜਾਂਦਾ ਤੇ ਫਿਰ ਕਿਤੇ ਨਾ ਕਿਤੇ ਉਹ ਇਹਨਾਂ ਦੀ ਰੁਕਾਵਟ ਵੀ ਬਣਦਾ ਹੈ। ਮਸਲਾ ਇਹ ਆ ਕਿ ਅੱਜ ਵੀ ਵੈਸੇ ਤੇ ਜਲੰਧਰ ਤੁਸੀਂ ਵੇਖਿਆ ਹੋਵੇਗਾ ਤਾਂ ਜਲੰਧਰ ਵੀ ਇਹਨਾਂ ਦਾ ਝਗੜਾ ਹੋਇਆ, ਝਗੜਾ ਨਹੀਂ ਕਹਿ ਲਈਏ ਕਿ ਬਈ ਇਹ ਕਿਹਾ ਗਿਆ ਵਰਕਰਾਂ ਵੱਲੋਂ ਕਿ ਤੁਸੀਂ ਇਲੈਕਸ਼ਨਾਂ ਵੇਲੇ ਵਰਕਰਾਂ ਨੂੰ ਯਾਦ ਕਰਦੇ ਹੋ, ਅੱਗੇ ਪਿੱਛੇ ਨਹੀਂ ਜੀ। ਫਿਰ ਇਹ ਗਏ ਸਨ ਅਨੰਦਪੁਰ ਸਾਹਿਬ, ਠੀਕ ਹੈ ਜੀ, ਉੱਥੇ ਵੀ ਤਗੜਾ ਝਗੜਾ ਪਿਆ, ਰੇੜਕਾ ਪਿਆ। ਉੱਥੇ ਵੀ ਦੋ ਧੜੇ ਇਹਨਾਂ ਦੇ ਜਿਹੜੇ ਸੀਗੇ ਉਹ ਆਪਸ ਦੇ ਵਿੱਚ ਖਹਿਬੜੇ। ਅੱਜ ਇਹ ਗਏ ਸਨ ਅੰਮ੍ਰਿਤਸਰ। ਅੰਮ੍ਰਿਤਸਰ ਦੇ ਵਿੱਚ ਕੀ ਹੋਇਆ ਕਿ ਜਿਹੜੇ ਹੈਗੇ ਨੇ ਸਿਟਿੰਗ MP ਗੁਰਜੀਤ ਸਿੰਘ ਔਜਲਾ, ਉਹਨਾਂ ਦਾ ਧੜਾ, ਤੇ ਦੂਸਰੇ ਪਾਸੇ ਸੋਨੀ ਸਾਹਿਬ, ਕਿਉਂਕਿ ਹੁਣ ਸੋਨੀ ਠਹਿਰੇ ਪੁਰਾਣੇ ਲੀਡਰ, ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਬਈ 27 ਤਾਂ ਬਹੁਤ ਦੂਰ ਆ, ਚਲੋ ਔਖੇ ਸੌਖੇ ਹੋ ਕੇ MP ਬਣ ਜਾਈਏ। ਉੱਥੇ ਜਾ ਕੇ ਇਹਨਾਂ ਦੇ ਧੜੇ ਨੇ ਗੱਲ ਚੁੱਕੀ ਕਿ ਭਾਈ ਹਿੰਦੂਆਂ ਨੂੰ ਤੁਸੀਂ ਇਗਨੋਰ ਕਰ ਰਹੇ ਹੋ। ਉਹ ਅੱਛਾ, ਠੀਕ ਹੈ। ਉੱਥੇ ਹਾਂਜੀ ਗੁਰਜੀਤ ਸਿੰਘ ਔਜਲਾ ਉੱਥੇ ਬੋਲੇ ਕਿ ਭਾਈ ਇਹ ਗੁਰੂਆਂ ਦੀ ਧਰਤੀ ਆ, ਇੱਥੇ ਇਸ ਤਰ੍ਹਾਂ ਦਾ ਆਪਾਂ ਨਹੀਂ ਕਰਦੇ। ਤੇ ਜਿਹੜੀ ਵੈਸੇ ਵੀ ਕਾਂਗਰਸ ਦੀ ਵਿਚਾਰਧਾਰਾ ਹੈ ਯਾਰ ਉਹ ਧਰਮ ਨਿਰਪੱਖ ਹੈ, ਮਤਲਬ ਕਿ ਇਸ ਤਰ੍ਹਾਂ ਜੇ ਇਹਨਾਂ ਨੇ ਗੱਲ ਕੀਤੀ ਮਾਈਕ ਫੜ ਕੇ, ਉੱਥੇ ਸਾਹਮਣੇ ਹੀ ਖੇਪੜਦੇ ਰਹੇ ਨੇ। ਫਿਰ ਉਸ ਤੋਂ ਬਾਅਦ ਇੱਕ ਟੈਲੀਵਿਜ਼ਨ ਚੈਨਲ ਨੂੰ ਇੰਟਰਵਿਊ ਦਿੰਦੇ ਆ ਇਹਨਾਂ ਨੇ ਇੱਕ ਲੌਬੀ ਦਾ ਜ਼ਿਕਰ ਕੀਤਾ ਕਿ ਉਹ ਲੌਬੀ ਜਿਹੜੀ ਆ ਮੇਰੇ ਬਰਖਲਾਫ ਕੰਮ ਕਰਦੀ ਸ਼ੁਰੂ ਤੋਂ, ਨਾਲ ਕਿਹਾ ਕਿ ਦੜੇ ਸੱਤੇ ਦਾ ਕੰਮ ਹੁੰਦਾ ਉਹ ਸ਼ਹਿ ਦੇ ਕੇ ਕਰਵਾਇਆ ਜਾਂਦਾ, ਐਸੇ ਇਲਜ਼ਾਮ ਹੀ ਲਾਏ।
ਤਾਂ ਤੁਸੀਂ ਸਮਝ ਸਕਦੇ ਹੋ ਕਿ ਜਦੋਂ ਇਸ ਤਰ੍ਹਾਂ ਦੇ ਇਲਜ਼ਾਮ ਇੱਕ ਪਾਸੇ ਤੇ ਹੁਣ ਉੱਥੇ ਨਵਜੋਤ ਸਿੰਘ ਸਿੱਧੂ ਨਹੀਂ ਆਏ। ਵੇਖੋ ਅੰਮ੍ਰਿਤਸਰ ਦੇ ਵਿੱਚ ਹੀ ਮੀਟਿੰਗ, ਅੰਮ੍ਰਿਤਸਰ ਦੇ ਵਿੱਚ ਸਾਰੇ ਲੀਡਰ ਜੁਟੇ, ਨਵਜੋਤ ਸਿੰਘ ਸਿੱਧੂ ਫਿਰ ਵੀ ਕਹਿ ਰਿਹਾ ਸਰ। ਉਲਟਾ ਨਵਜੋਤ ਸਿੰਘ ਸਿੱਧੂ ਨੇ ਅੱਜ ਫਿਰ ਇੱਕ ਟਿੱਪਣੀ ਕੀਤੀ ਕਿ ਮੇਰੀ ਰੈਲੀ ਦੇ ਵਿੱਚ 15-15 ਹਜ਼ਾਰ ਬੰਦਾ ਆ ਰਿਹਾ, ਇਹ ਵੇਖ ਕੇ ਢਿੱਡ ਕਿਹਦਾ ਦੁਖਦਾ। ਤਾਂ ਮਤਲਬ ਕਿ ਇੱਕ ਤੇ ਇਹ ਆ ਕਿ ਜਿਹੜਾ ਉੱਤੇ ਇਹਨਾਂ ਦਾ ਟਸਲ ਵਾਲਾ ਹਾਲ ਬਣਿਆ ਪਿਆ ਉਹ ਤੇ ਹੈ ਹੀ ਹੈ। ਹੇਠਲੇ ਪੱਧਰ ਤੇ ਜਦੋਂ ਵਰਕਰ ਜਾਂ ਲੀਡਰ ਇਹ ਇਕੱਠੇ ਹੁੰਦੇ ਨੇ ਕਿ ਮੁਸਤਕਬਲ ਵਾਸਤੇ ਕੀ ਕਰੀਏ, ਅਸੀਂ ਕੀ ਹੋਣਾ ਚਾਹੀਦਾ, ਉੱਥੇ ਇਹ ਫੇਰ ਲੜਨਾ। ਤੇ ਇਹ ਸਾਰੀ ਸੂਰਤ ਹਾਲ ਹੈ ਇਸ ਵੇਲੇ। ਹੁਣ ਪਤਾ ਨਹੀਂ ਅੱਗੇ ਕਿਸ ਸ਼ਹਿਰ ਦੇ ਵਿੱਚ ਜਾ ਕੇ ਇਹਨਾਂ ਦਾ ਟਾਕਰਾ ਹੋ ਜਾਏ। ਆਪਸ ਦਾ ਇਹਨਾਂ ਦਾ ਜਿਹੜਾ ਇਹ ਰੇੜਕਾ ਹੈ ਉਹ ਖਾਸਾ ਜ਼ਿਆਦਾ ਚਰਚਾ ਦਾ ਵਿਸ਼ਾ ਹੈ। ਤਾਂ ਤੁਸੀਂ ਸਮਝ ਸਕਦੇ ਹੋ ਕਿ ਦਵਿੰਦਰ ਯਾਦਵ ਵਾਸਤੇ ਕਿੰਨੀ ਵੱਡੀ ਪ੍ਰੋਬਲਮ ਆ ਕਿ ਇੱਕ ਪਾਸੇ ਇਹਨਾਂ ਦੇ ਆਲਾ ਲੀਡਰ ਜਿਹੜੇ ਆ ਉਹ ਲੜਦੇ ਪਏ ਨੇ, ਤੇ ਦੂਸਰੇ ਪਾਸੇ ਹੇਠਾਂ ਜਦੋਂ ਜਾਂਦੇ ਨੇ ਤਾਂ ਉੱਥੇ ਵੀ ਕੀ ਹੈ ਕਿ ਧੜੇਬੰਦੀ ਤਾਂ ਤੁਹਾਨੂੰ ਪਤਾ ਇੱਕ ਹਲਕਾ ਉੱਥੇ 3-4 ਦਾਅਵੇਦਾਰ ਹੁੰਦੇ ਨੇ, ਤਾਂ ਉੱਥੇ ਵੀ ਜਿਹੜੀ ਹੈ ਧੜੇਬੰਦੀ ਉਹਦਾ ਉਭਾਰ ਹੈ। ਹੁਣ ਸਭ ਤੋਂ ਵੱਡੀ ਸਮੱਸਿਆ ਤੇ ਇਹ ਹੋਏਗੀ ਨਾ ਕਿ ਕੀ ਸਾਰੇ ਧੜਿਆਂ ਨੂੰ ਰਾਜੀ ਕਰਕੇ ਭੁਗਤਾ ਦਿਆ ਜਾਏਗਾ, ਕਿਉਂਕਿ ਬਹੁਤ ਮੌਕਿਆਂ ਤੇ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਵੇਖਿਆ ਜਾਂਦਾ ਹੈ ਕਿ ਇੱਕ ਧੜਾ ਜੇ ਅੱਗੇ ਲੱਗ ਜਾਂਦਾ ਹੈ ਤਾਂ ਦੂਸਰੇ ਜਿਹੜੇ ਨਾਰਾਜ਼ ਧੜੇ ਆ ਉਹ ਕਈ ਵਾਰ ਧੜ ਦੂਜੇ ਪਾਸੇ ਵੱਧ ਜਾਂਦੇ। ਤਾਂ ਯਾਨੀ ਕਾਂਗਰਸ ਵਾਸਤੇ ਵਿਪਤਾ ਜਿਹੜੀ ਆ ਉਹ ਚਫੇਰੇ ਹੋਣੀ। ਜੀ, ਤੇ ਗੱਲ ਕਰੀਏ ਮਿੰਟੂ ਜੀ, ਆਪਾਂ ਮੰਤਰੀ ਹੋ ਸਕਦੇ ਨੇ ਕਹਿੰਦੇ ਕਈ ਲੋਕ ਸਭਾ ਦੇ ਵਿੱਚ ਉਮੀਦਵਾਰ। ਦੇਖੋ ਵਿਚਲੀ ਗੱਲ ਹੈ ਜਿਹੜੀ ਮੇਰੀ ਆਪ ਦੀ ਕਿਸੇ ਮੰਤਰੀ ਦੀ ਟੀਮ ਨਾਲ ਗੱਲ ਹੋ ਰਹੀ ਸੀ, ਵਿਚਲੀ ਗੱਲ ਇਹ ਆ ਕਿ ਸੁਨੇਹੇ ਤਾਂ ਲੱਗ ਗਏ, ਸੁਨੇਹੇ ਲੱਗੇ ਨੇ ਕਿ ਬਾਈ ਤਿਆਰੀ ਵੱਟ ਲਓ, ਤੁਹਾਨੂੰ ਹੋ ਸਕਦਾ ਕਿ ਇਲੈਕਸ਼ਨ 'ਚ ਉਤਰਨਾ ਪਵੇ। ਠੀਕ ਹੈ ਜੀ। ਇਹ ਮੰਤਰੀ ਵੈਸੇ ਤਾਂ ਮੀਡੀਆ ਤਾਂ ਇਹ ਵੀ ਕਹਿੰਦਾ ਕਿ 5 ਮੰਤਰੀ ਹੈ ਜੀ, 6 ਮੰਤਰੀ ਹੈ, ਪਰ ਜਿੰਨੀ ਕੋ ਮੇਰੀ ਜਾਣਕਾਰੀ ਹੈ, ਮੇਰੇ ਕੋਲ ਜਾਣਕਾਰੀ ਹੈ ਕਿ 3 ਮੰਤਰੀਆਂ ਨੂੰ ਹੁਣ ਤੱਕ ਸੰਕੇਤ ਦਿੱਤੇ ਗਏ। ਹਾਲਾਂਕਿ ਇਹ ਗੱਲ ਮੈਂ ਸਪਸ਼ਟ ਕਰ ਦੇਵਾਂ ਕਿ ਕੋਈ ਮਤਲਬ ਕਿ ਆਫੀਸ਼ੀਅਲੀ ਨਹੀਂ ਹੈ, ਇਹ ਸੰਕੇਤ ਅੰਦਰ ਖਾਤੇ, ਜਿਵੇਂ ਆਪਾਂ ਕਹਿ ਲਈਏ ਕਿ ਆਪਾਂ ਕਈ ਵਾਰ ਕਿਸੇ ਬੰਦੇ ਨੂੰ ਕੋਈ ਰਮਜ਼ ਦੇ ਦਿੱਤੀ ਜਾਂਦੀ ਹੈ ਜਾਂ ਕਿਸੇ ਬੰਦੇ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਤਿਆਰੀ ਵੱਟ ਆ। ਉਹਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ, ਅਮਨ ਅਰੋੜਾ, ਬੀਬੀ ਬਲਜੀਤ ਕੌਰ, ਇਹ 3 ਕੁ ਮੰਤਰੀ ਐਸੇ ਹੈਗੇ ਆ ਜਿਨ੍ਹਾਂ ਨੂੰ ਕਿਹਾ ਕਿ ਭਾਈ ਤੁਸੀਂ ਤਿਆਰ ਰਹਿਣਾ। ਹਾਲਾਂਕਿ ਨਾਲ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਯੋਗ ਉਮੀਦਵਾਰ, ਮਤਲਬ ਕਿ ਜੇ ਦੀ ਜਿੱਤ ਦੀ ਸੰਭਾਵਨਾ ਹੋਵੇ, ਜੇਕਰ ਉਹ ਮਿਲ ਜਾਂਦਾ ਤਾਂ ਫਿਰ ਕੋਈ ਚੱਕਰ ਨਹੀਂ ਹੈਗਾ। ਹੁਣ ਦੇਖੋ ਗੱਲ ਇਹ ਹੈ ਨਾ ਕਿ ਅਮਨ ਅਰੋੜਾ ਜਿਹੜੇ ਮੰਤਰੀ ਆ ਉਹ ਪਹਿਲਾਂ ਤਾਂ ਰਹਿ ਗਏ ਸੀ, ਹੁਣ ਬਣੇ ਆ ਚਾਈ। ਹੁਣ ਸਮੱਸਿਆ ਤੇ ਜਿਹੜੀ ਹੈਗੀ ਆ ਉਹ ਅਸਲ ਦੇ ਵਿੱਚ ਇਹ ਆ ਕਿ ਮੰਤਰੀਆਂ ਦਾ ਜੀ ਨਹੀਂ ਕਰਦਾ, ਕਿਉਂਕਿ ਲੋਕ ਸਭਾ ਜਿੱਤ ਕੇ ਮੁੜ ਕੇ ਵਿਧਾਨ ਸਭਾ ਥੋੜੀ ਰੱਖੋਗੇ ਤੁਸੀਂ, ਨਾਲ ਵਿਧਾਨ ਸਭਾ ਛੱਡਣੀ ਪਊ। ਜੇ ਵਿਧਾਨ ਸਭਾ ਛੱਡੋਗੇ ਤਾਂ ਮੰਤਰਾਲਾ ਵੀ ਨਾਲ ਜਾਊਗਾ। ਹਾਲਾਂਕਿ ਕੁਝ ਦੂਸਰੇ ਪੱਖ ਤੋਂ ਵੀ ਸੋਚਿਆ ਜਾ ਰਿਹਾ ਕਿ ਕੁਝ ਦੀ ਜਿਹੜੀ ਪਰਫਾਰਮੈਂਸ ਹੈ ਉਹਦੇ ਮੱਦੇ ਨਜ਼ਰ ਕਿ ਉਹ ਨਾਲੇ ਤੇ ਬਦਲੀ ਹੋ ਜੂਗੀ, ਨਾਲੇ ਇਹਨਾਂ ਨੂੰ ਗਾਂਹ ਕੱਢ ਦੇਣਗੇ। ਮਤਲਬ ਕਿ ਇਸ ਤਰ੍ਹਾਂ ਦੀ ਕਿਤੇ ਨਾ ਕਿਤੇ ਕਹਿ ਲਓ ਕਿ ਹਿਕਮਤ ਅਮਲੀ ਜਿਹੜੀ ਆ ਉਹ ਅਖਤਿਆਰ ਕੀਤੀ ਜਾ ਰਹੀ ਆ। ਹੁਣ ਇਹ ਸਾਰਾ ਕੁਝ ਹੈ ਜਿਹੜਾ ਉਹ ਕਿਹਾ ਜਾ ਰਿਹਾ। ਵੈਸੇ ਤੇ ਦੇਖੋ ਗੱਲ ਇਹ ਆ ਕਿ ਆਲਾ ਕਮਾਨ ਦਾ ਜਿਹੜਾ ਵੀ ਕੋਈ ਹੁੰਦਾ ਇਸ ਤਰ੍ਹਾਂ ਦਾ ਫੈਸਲਾ, ਕੋਈ ਵੀ ਵਜ਼ੀਰ ਹੈ ਜਿਹੜਾ ਟਾਲੂਗਾ ਕਿਵੇਂ, ਕਿਉਂਕਿ ਉਹਨੂੰ ਸਾਰਾ ਕੁਝ ਦਿੱਤਾ ਤੇ ਉਹਨਾਂ ਨੇ ਹੈ ਨਾ ਜੀ। ਹੁਣ ਜਿਵੇਂ ਬਠਿੰਡੇ ਤੋਂ ਬੀਬਾ ਬਲਜਿੰਦਰ ਕੌਰ ਵੀ ਹੈਗੇ, ਬਲਜਿੰਦਰ ਕੌਰ ਜੀ, ਉਹ ਜੇ ਮੰਨ ਲਓ ਲੜਦੇ ਆ ਤਾਂ ਫਿਰ ਤਾਂ ਕੋਈ ਦਿੱਕਤ ਨਹੀਂ ਆਉਂਦੀ। ਪਰ ਤੁਸੀਂ ਸੋਚ ਕੇ ਵੇਖੋ ਨਾ ਕਿ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੇ ਕਿੱਡੇ ਵੱਡੇ ਚਿਹਰੇ ਨੂੰ ਹਰਾਇਆ ਸੀਗਾ। ਹਾਂਜੀ ਹਾਂਜੀ। ਹਾਲੇ ਉਹਨਾਂ ਦਾ ਕੁਝ ਜ਼ਿਆਦਾ ਸਮਾਂ ਨਹੀਂ ਹੋਇਆ ਮੰਤਰਾਲੇ ਤੋਂ। ਜੇ ਉਹਨਾਂ ਨੂੰ ਕਿਹਾ ਜਾਂਦਾ ਤਾਂ ਉਹਨਾਂ ਵਾਸਤੇ ਤੇ ਕਾਫੀ ਵੱਡੀ ਪ੍ਰੀਖਿਆ। ਹਾਲਾਂਕਿ ਜਵਾਬ ਤਾਂ ਮੈਂ ਤੁਹਾਨੂੰ ਜਿਵੇਂ ਕਿਹਾ ਕਿ ਕਿਸੇ ਨੇ ਵੀ ਨਹੀਂ ਦੇਣਾ। ਸੋ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਰਣਨੀਤੀ ਹੈ, ਰਣਨੀਤੀ ਹੈਗੀ ਹੈ ਕਿ ਹਰ ਹਾਲਤ ਦੇ ਵਿੱਚ ਜੀ ਇਲੈਕਸ਼ਨ ਜਿੱਤਣਾ ਹੈ। ਮਤਲਬ ਕਿ ਵੱਧ ਤੋਂ ਵੱਧ ਆਪਣੇ MP ਆ ਜਿਹੜੇ ਉਹ ਜਿਤਾ ਕੇ ਭੇਜੇ, ਤਾਂ ਕਿ ਇੰਡੀਆ ਦੇ ਵਿੱਚ ਦੇਖੋ ਸਮੱਸਿਆ ਕੀ ਆ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ RSS ਤੇ ਜਿਹੜੇ ਅੰਦਰੂਨੀ ਸਰਵੇ ਉਹ ਕੁਝ ਕਹਾਣੀ ਹੋਰ ਕਹਿ ਰਹੇ ਨੇ। ਉਹਨਾਂ ਚੀਜ਼ਾਂ ਦੀ ਹਾਲਾਂਕਿ ਇਹਨਾਂ ਨੂੰ ਉਮੀਦ ਸੀਗੀ ਕਿ ਰਾਮ ਮੰਦਿਰ ਦੇ ਪ੍ਰੋਗਰਾਮ ਤੋਂ ਬਾਅਦ
ਹੂੰ ਹੂੰ ਸਾਡਾ ਜਿਹੜਾ ਗ੍ਰਾਫ ਹੈ ਬਹੁਤ ਉੱਚਾ ਜਾਏਗਾ, ਪਰ ਉਹ ਠੀਕ ਹੈ ਕੰਮ ਇੰਨਾ ਜ਼ਿਆਦਾ ਨਹੀਂ ਹੋਇਆ। ਹੂੰ ਹੂੰ ਹੁਣ ਇਸ ਗੱਲ ਦੀ ਭਿਣਕ ਇਹਨਾਂ ਨੂੰ ਵੀ ਹੈ, ਇੰਡੀਆ ਵਾਲਿਆਂ ਨੂੰ ਵੀ। ਇੰਡੀਆ ਵਾਲਾ ਵੈਸੇ ਤਾਂ ਗੱਟਜੋੜ, ਤੁਹਾਨੂੰ ਪਤਾ ਹੀ ਹੈ, ਇੱਕ ਵਾਰੀ ਤੇ ਕਹ ਲਓ ਕਿ ਗੰਢੇ ਗਲੇ ਪਏ ਨੇ ਜੇ ਇਕੱਠੇ ਹੋ ਜਾਂਦੇ ਆ, ਤਾਂ ਇਸ ਚੀਜ਼ ਤੋਂ ਇਹ ਵੀ ਉਤਸ਼ਾਹਿਤ ਨੇ। ਅਰਵਿੰਦ ਕੇਜਰੀਵਾਲ ਤੇ ਚਾਹੁੰਦੇ ਨਾ ਕਿ ਵੱਧ ਤੋਂ ਵੱਧ MP ਜਿਹੜੇ ਆ ਉਹ ਆਪਦੇ ਜਿਤਾ ਕੇ ਤੇ ਇੱਕ ਵਧੀਆ ਬਲਾਕ ਜਿਹੜਾ ਹੈ ਉਹ ਅੰਦਰ ਹੀ ਗੱਠਜੋੜ ਦੇ ਰੱਖਿਆ ਜਾਵੇ। ਜੀ ਜੀ ਸੋ ਇਸ ਕਰਕੇ ਪੰਜਾਬ ਤੋਂ ਬਹੁਤ ਉਮੀਦ ਆ ਇਹਨਾਂ ਨੂੰ। ਇਹਨਾਂ ਦਾ ਟੀਚਾ ਵੀ ਹੈਗਾ ਕਿ ਘੱਟੋ ਘੱਟ 10 MP ਅਸੀਂ ਕੱਢਣੇ ਆ ਇੱਥੋਂ। ਹੂੰ ਇਸ ਕਰਕੇ ਕੁਝ ਮੰਤਰੀਆਂ ਨੂੰ ਤਿਆਰ ਰਹਿਣ ਵਾਸਤੇ ਕਿਹਾ ਗਿਆ ਕਿ ਜੇ ਮੰਨ ਲਓ ਫਰਜ਼ ਕਰੋ ਕਿ ਕੋਈ ਵੱਡਾ ਚਿਹਰਾ ਨਹੀਂ ਉੱਥੇ ਮਿਲਦਾ ਜਾਂ ਸਰਵੇ ਸੁਰਵੇ ਜਿਹੜੇ ਕਿਸੇ ਦੇ ਹੱਕ 'ਚ ਨਹੀਂ ਆਉਂਦੇ, ਹੂੰ ਹੂੰ ਤਦ ਤੁਸੀਂ ਬਈ ਤਿਆਰ ਰਹਿਣਾ, ਕਿਸੇ ਵੇਲੇ ਵੀ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ। ਠੀਕ ਹੈ ਜੀ ਜੀ ਹਾਂਜੀ। ਤੇ ਅਕਾਲੀ ਦਲ ਨੇ ਆਪ ਸਰਕਾਰ ਵੱਲੋਂ ਕਹਿੰਦੇ ਜਿਹੜੇ 10,70,000 ਨੀਲੇ ਕਾਰਡ ਕੱਟੇ ਜਾਣ ਦੀ ਜਾਂਚ ਦੀ ਮੰਗ ਕੀਤੀ, ਇਹਨਾਂ ਨੇ ਤਾਂ ਬਹਾਲ ਨਹੀਂ ਕੀਤੇ ਮਿੰਟੂ ਜੀ ਪਿਛਲੇ ਦਿਨ? ਜੀ ਹਾਂਜੀ, ਇਹ ਦੇਖੋ ਬਹਾਲ ਕਰ ਦਿੱਤੇ ਸੀਗੇ, ਹੂੰ ਹੂੰ 10 ਲੱਖ ਕਾਰਡ ਬਹਾਲ ਕਰ ਦਿੱਤਾ ਗਿਆ ਸੀਗਾ। ਜੀ ਤਾਂ ਹੁਣ ਕੀ ਆ ਕਿ ਇਹਨਾਂ ਨੇ ਕਿਹਾ ਅਗਲੇ ਮਹੀਨੇ ਵੀ ਅਸੀਂ ਇਹ ਘਰ ਘਰ ਆਟਾ ਪਹੁੰਚਾ ਦੇਵਾਂਗੇ। ਉਹ ਜਿਹੜਾ ਘਰ ਘਰ ਆਟਾ ਸਕੀਮ ਸੀਗੀ ਨਾ, ਹੂੰ ਵੀ ਘਰੇ ਘਰੇ ਦੇ ਕੇ ਆਵਾਂਗੇ ਅਸੀਂ। ਹੁਣ ਬਸ ਸਿਰਫ ਲੋਕਾਂ ਨੇ ਤੇ ਪਕਾਉਣਾ ਤੇ ਖਾਣਾ ਹੈ। ਜੀ ਤੇ ਆ ਕੀ ਆ ਕਿ ਉਹਦੇ ਵਿੱਚ ਇਹ ਜਿਹੜਾ ਅੱਜ ਐਲਾਨ ਹੋਇਆ, ਤਾਂ ਇਹਨਾਂ ਨੇ ਇੱਕ ਟਿੱਪਣੀ ਕੀਤੀ ਆ, ਡਾਕਟਰ ਦਲਜੀਤ ਸਿੰਘ ਚੀਮਾ ਹੋਰੀ। ਇਹ ਕਹਿੰਦੇ ਆ ਕਿ ਹੈਰਾਨੀ ਵਾਲੀ ਗੱਲ ਹੈ ਕਿ ਆਪ ਸਰਕਾਰ ਇਸ ਸਕੀਮ ਅਧੀਨ ਪਿਛਲੇ 2 ਸਾਲਾਂ ਦੌਰਾਨ ਹੂੰ ਹੂੰ 40 ਲੱਖ ਲੋਕਾਂ ਤੋਂ ਅਨਾਜ ਦੀ ਸਹੂਲਤ ਖੋਈ ਹੈ। ਤੇ ਹੁਣ ਇਸੇ ਮਾਮਲੇ ਤੇ ਹੇਠਲੇ ਪੱਧਰ ਤੇ ਰੋਹ ਹੋਣਕਾਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਸਹੂਲਤ ਬਹਾਲ ਕੀਤੀ ਹੈ। ਤੇ ਉਹਨਾਂ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਜਿਨ੍ਹਾਂ ਲੋਕਾਂ ਨੇ ਆਪ ਨੂੰ ਵੋਟਾਂ ਨਹੀਂ ਪਾਈਆਂ ਉਹਨਾਂ ਨੂੰ ਜੁਰਮਾਨਾ ਲਾਇਆ ਗਿਆ। ਹੂੰ ਮਤਲਬ ਇੱਥੇ ਅੰਕੜਾ ਜਿਹੜਾ ਉਹ 10 ਲੱਖ ਦਾ ਲੈ ਰਿਹਾ, 4 ਨੂੰ ਮਲਟੀਪਲਾਈ ਕਰ ਰਿਹਾ ਕਿ 40 ਲੱਖ ਲੋਕਾਂ ਦਾ ਜਿਹੜਾ ਤੁਸੀਂ ਰਾਸ਼ਨ ਕਾਰਡ ਕੱਟ ਕੇ ਤੇ ਰਾਸ਼ਨ ਤੋਂ ਆਰੀ ਕੀਤਾ ਹੈ, ਉਹਦਾ ਕਾਰਨ ਇਹ ਹੈ ਕਿ ਵੋਟਾਂ ਨਹੀਂ ਪਾਈਆਂ। ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਜਿਹੜਾ 10 ਲੱਖ ਪਰਿਵਾਰ ਜਿਨ੍ਹਾਂ ਨੂੰ ਪ੍ਰਾਈਵੇਟ ਤੌਰ ਤੇ ਆਟਾ ਖਰੀਦਣ ਲਈ ਮਜਬੂਰ ਕੀਤਾ ਗਿਆ, ਇਹਨਾਂ 2 ਸਾਲਾਂ ਦਾ ਨਿਸ਼ਚਿਤ ਸਮੇਂ ਅੰਦਰ ਵਿੱਤੀ ਮੁਆਵਜ਼ਾ ਮਿਲਣਾ ਚਾਹੀਦਾ। ਤੇ ਨਾਲੇ ਮਤਲਬ ਕਿ ਜਾਂਚ ਪੜਤਾਲ ਜਿਹੜੀ ਆ ਉਹ ਹੋਣੀ ਚਾਹੀਦੀ ਆ। ਖੈਰ ਦੇਖੋ ਗੱਲ ਇਹ ਆ ਕਿ ਇਹ ਸਾਰਾ ਕੁਝ ਇਹਨਾਂ ਦੇ ਵੇਲੇ ਵੀ ਹੋਇਆ। ਮੈਨੂੰ ਤੇ ਉਹ ਵੀ ਵੇਲਾ ਯਾਦ ਆ ਕਿ ਜਦੋਂ ਕਾਰਡ ਬਣਾਏ ਗਏ ਸੀ ਤਾਂ ਖੋਖ ਦੇ ਵਿੱਚ ਬਣਾ ਦਿੱਤੇ ਗਏ। ਹੂੰ ਕਿਸੇ ਨੂੰ ਇਹ ਦੱਸਿਆ ਹੀ ਨਹੀਂ ਸੀ ਗਿਆ ਕਿ ਭਾਈ ਕੀ ਸ਼ਰਤ ਹੋਏਗੀ, ਕਿਹੜਾ ਕ੍ਰਾਈਟੇਰੀਆ, ਕੁਝ ਵੀ ਨਹੀਂ ਬਣਾ ਲਿਆ ਗਿਆ। ਅੱਛਾ, ਬਾਅਦ ਦੇ ਵਿੱਚ ਕੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੁੰਦੇ ਸਨ, ਤਾਂ ਉਹਨਾਂ ਦਾ ਉਹ ਉਦੋਂ 36 ਦਾ ਅੰਕੜਾ ਚੱਲ ਪਿਆ। ਜੀ ਤੇ ਫਿਰ ਹੋਇਆ ਕਿ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲਾ ਦਿੱਤੀ, ਸ਼ਾਇਦ ਪਤਾ ਨਹੀਂ ਲਾਈ ਨਹੀਂ ਸੀ। ਤਾਂ ਉਦੋਂ ਖੜੇ ਪੈਰ ਫਿਰ ਪਾਠਕ ਜਿਹੜੇ ਸੀਗੇ ਉਹ ਸਾਰੇ ਵਾਪਸ ਲੈ, ਫਿਰ ਫੋਟੋ ਲੱਗ ਕੇ ਆਈ ਪ੍ਰਕਾਸ਼ ਸਿੰਘ ਬਾਦਲ ਦੀ। ਜੀ ਕਿਸ ਤਰ੍ਹਾਂ ਹੋਇਆ? ਮਤਲਬ ਕਿ ਉਸ ਵੇਲੇ ਵੀ ਰੌਲਾ ਪੈਂਦਾ ਰਿਹਾ, ਉਸ ਵੇਲੇ ਵੀ ਸ਼ਿਕਾਇਤਾਂ ਇਸ ਤਰ੍ਹਾਂ ਦੀਆਂ ਆਉਂਦੀਆਂ ਸੀ, ਕਾਂਗਰਸ ਵੇਲੇ ਵੀ ਆਈਆਂ, ਹੁਣ ਇੱਧਰ ਵੀ ਆ ਗਈਆਂ। ਤੇ ਅਸੀਂ ਤਾਂ ਉਦੋਂ ਨਹੀਂ ਕਿਹਾ ਸੀਗਾ ਕਿ ਇਹ ਜਿਹੜਾ ਕੰਮ ਚੱਲਦਾ ਜਾਂ ਤੇ ਤੁਸੀਂ ਬਣਾਓ ਨਾ, ਜਦੋਂ ਬਣਾਉਣਾ ਉਦੋਂ ਚੰਗੀ ਤਰ੍ਹਾਂ ਜਿਹੜਾ ਵੀ ਕੋਈ ਨਿਯਮ ਹੈਗਾ ਉਹਨੂੰ ਫੋਲੋ ਕਰਾਓ, ਤੇ ਜਿਹੜਾ ਬਣ ਗਿਆ ਉਹਨੂੰ ਛੇਤੀ ਕੀਤੀ ਹੈ ਤੁਸੀਂ ਬਾਹਰ ਨਾ ਕਰੋ। ਤੇ ਦੂਜੀ ਗੱਲ ਆ ਹੂੰ ਹੂੰ ਕਿ ਬਾਹਰ ਕਰਕੇ ਜੇ ਤੁਸੀਂ ਫੇਰ ਉਹਨੂੰ ਯੋਗ ਕਰਦੇ ਹੋ ਤਾਂ ਉੱਥੇ ਤਾਂ ਤੁਹਾਡਾ ਸਿਸਟਮ ਬਿਲਕੁਲ ਨੰਗਾ ਹੋ ਜਾਂਦਾ ਹੈ ਨਾ। ਜੀ ਸਭ ਤੋਂ ਵੱਡੀ ਗੱਲ ਇੱਕ ਹੋਰ ਦੱਸ ਦਿੰਦਾ ਮੈਂ ਤੁਹਾਨੂੰ, ਜੀ ਬਹੁਤ ਸਾਰੇ ਯੋਗ ਬੰਦੇ ਜਿਹੜੇ ਕਤਾਰ 'ਚ ਲੱਗੇ ਹੋਏ ਨੇ ਉਹਨਾਂ ਨੂੰ ਵੀ ਮੌਕਾ ਨਹੀਂ ਮਿਲ ਰਿਹਾ, ਹੂੰ ਕਿਉਂਕਿ ਕੇਂਦਰ ਸਰਕਾਰ ਨੇ ਇਹਨਾਂ ਨੂੰ ਸਪਸ਼ਟ ਕਹਿ ਦਿੱਤਾ ਹੈ। ਜਿਹੜੇ ਆਹ ਕਾਰਡ ਇਹਨਾਂ ਨੇ ਬਹਾਲ ਕੀਤੇ ਆ ਪ੍ਰਵੀਨ ਜੀ, ਇਹ ਕੋਟਾ ਜਿਹੜਾ ਦੇਣਾ ਹੈ ਅਨਾਜ ਦਾ ਉਹ ਪੰਜਾਬ ਨੇ ਆਪਣੇ ਪਾਸੋਂ ਦੇਣਾ ਹੈ। ਠੀਕ ਹੈ ਕੇਂਦਰ ਨੇ ਸਪਸ਼ਟ ਕਹਿਤਾ ਸੀ ਇਹਨਾਂ ਨੂੰ ਪਿਛਲੇ ਸਾਲ ਹੂੰ ਹੂੰ ਕਿ ਅਸੀਂ ਤੁਹਾਨੂੰ ਇੰਨਾ ਕੋਟਾ ਦੇਣਾ ਹੈ, ਸ਼ਾਇਦ 11% ਉਹਨਾਂ ਨੇ ਘਟਾਤਾ ਸੀਗਾ ਜੀ ਕਿ ਅਸੀਂ ਤੁਹਾਨੂੰ ਇੰਨਾ ਦੇਣਾ, ਸਾਡੇ ਨੂੰ ਸਾਰੇ ਪੰਜਾਬ ਨੂੰ ਦੇਈ ਚਲੋ। ਹੂੰ ਤਾਂ ਹੁਣ ਇਹ ਬੋਝ ਇਹਨਾਂ ਤੇ ਪੈਣਾ ਹੈ। ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਦੇਖੋ ਸਿਸਟਮ ਜਿੱਦਾਂ ਚੱਲਦਾ ਕਿ ਜਿਹੜੇ ਯੋਗ ਬੰਦੇ ਕਤਾਰ 'ਚ ਲੱਗੇ ਉਹਨਾਂ ਦੀ ਵਾਰੀ ਉਹ ਨਹੀਂ ਆ ਰਹੀ। ਹੂੰ ਜਿਨ੍ਹਾਂ ਨੇ ਬਣਾ ਲਏ ਕਦੇ ਕੱਟ ਗਏ, ਕਦੇ ਵਿੱਚ ਜੁੜ ਗਏ, ਪਰ ਕੁਝ ਐਸੇ ਵੀ ਨੇ ਜਿਨ੍ਹਾਂ ਦੇ ਵਿਚਾਰਿਆਂ ਦੇ ਬਣ ਹੀ ਨਹੀਂ ਰਹੇ, ਨਾਲੇ ਯੋਗ ਨੇ। ਹੂੰ ਤਾਂ ਜ਼ਰੂਰਤ ਹੈ ਕਿ ਇਸ ਪਾਸੇ ਧਿਆਨ ਦੇਣ, ਤਵੱਜੋ ਦੇਣ। ਤਾਂ ਇਹ ਜ਼ਰੂਰ ਹੈ ਕਿ ਇਹਨਾਂ ਨੇ ਅਗਲੇ ਮਹੀਨੇ ਤੋਂ ਕਹਿਤਾ ਕਿ ਭਾਈ ਅਸੀਂ ਬਸੰਤ ਪੰਚਮੀ ਦੇ ਮੌਕੇ ਤੇ ਇਹ ਜਿਹੜੀ ਆਟਾ ਘਰ ਘਰ ਜਾਣਾ ਹੈ ਉਹ ਸਕੀਮ ਦਾ ਆਗਾਜ਼ ਕਰ ਦਿਆਂਗੇ। ਹੂੰ ਜੀ ਤੇ ਕਹਿੰਦੇ ਸੁਪਰੀਮ ਕੋਰਟ ਦੇ ਵਿੱਚ ਜਾਣ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਵਿੱਚ ਖਾਸੀ ਹਲਚਲ ਹੈ ਮਿੰਟੂ ਜੀ, ਕਿਹੜੇ ਮਾਮਲੇ ਤੇ?
ਦੇਖੋ ਸੁਪਰੀਮ ਕੋਰਟ ਦੇ ਵਿੱਚ ਜਾਣਾ, ਸੁਪਰੀਮ ਕੋਰਟ 'ਚ ਫਰਵਰੀ ਨੂੰ ਸੁਣਵਾਈ ਆ। ਸੁਪਰੀਮ ਕੋਰਟ ਦੇ ਵਿੱਚ ਇਹ ਜਿਹੜੀ ਸੁਣਵਾਈ ਆ, ਇਹ ਹੈਗੀ ਆ ਪਰਾਲੀ ਨੂੰ ਲੈ ਕੇ। ਠੀਕ ਹੈ ਤੇ ਐਤਕੀ ਤੁਹਾਨੂੰ ਪਤਾ ਹੀ ਆ ਕਿ ਪਰਾਲੀ ਦੇ ਮੁੱਦੇ ਤੇ ਸੁਪਰੀਮ ਕੋਰਟ ਨੇ ਬਹੁਤ ਸਖਤ ਗੱਲਾਂ ਕਹੀਆਂ, ਇੱਥੋਂ ਤੱਕ ਕਿਹਾ ਕਿ ਜੇ ਨਹੀਂ ਤਾਂ ਫਿਰ MSP ਕਿਉਂ ਨਾ ਰੋਕ ਦਿੱਤਾ ਜਾਵੇ। ਤਾਂ ਇਸ ਤਰ੍ਹਾਂ ਮਤਲਬ ਕਿ ਕਾਫੀ ਜ਼ਿਆਦਾ ਸਖਤਾਈ ਦੇ ਨਾਲ ਸੁਪਰੀਮ ਕੋਰਟ ਪੇਸ਼ ਆਇਆ ਸੀਗਾ। ਜੀ ਤਾਂ ਹੁਣ ਇਹ ਰੁੱਝੇ ਹੋਏ ਆ ਕਿ 27 ਫਰਵਰੀ ਨੂੰ ਜਿਹੜੀ ਆਗਾਮੀ ਸੁਣਵਾਈ ਹੋਣੀ ਆ, ਜਿਹਦੇ ਵਿੱਚ ਇਹਨਾਂ ਨੇ ਜਾ ਕੇ ਹਲਫਨਾਮਾ ਫਾਈਲ ਕਰਨਾ ਹੈ, ਇਹਦੇ ਲਈ ਸੋਮਵਾਰ ਨੂੰ ਕਹਿੰਦੇ ਆ ਕਿ ਸਾਰੇ ਮਹਿਕਮਿਆਂ ਦੀ ਜਿਹੜੀ ਆ ਨਾ ਬੈਠਕ ਬੁਲਾਈ ਗਈ ਸੀਗੀ ਜੀ ਅੱਜ ਜਾਨੀ, ਤੇ ਉੱਥੇ ਇਸ ਗੱਲ ਤੇ ਕਾਫੀ ਵਿਚਾਰ ਵਟਾਂਦਰਾ ਜਿਹੜਾ ਉਹ ਹੋਣ ਦੀ ਸੰਭਾਵਨਾ। ਤਾਂ ਗੱਲ ਇਹ ਆ ਕਿ ਮਤਲਬ ਉੱਥੇ ਜਾ ਕੇ ਕਿਸ ਤਰ੍ਹਾਂ ਜਵਾਬ ਦਿਓਗੇ ਤੁਸੀਂ, ਕਿਸ ਤਰ੍ਹਾਂ ਆਪਣਾ ਪੱਖ ਰੱਖੋਗੇ, ਤਾਂ ਕਿ ਅੱਗੇ ਤੁਹਾਨੂੰ ਪਤਾ ਹੀ ਹੈ ਨਾ ਕਿ ਫਸ ਗਏ ਸੀ ਕਸੂਤੇ ਜਦੋਂ ਜਾ ਕੇ ਇਹਨਾਂ ਨੇ ਉੱਥੇ ਲਿਖ ਕੇ ਦਿੱਤਾ ਸੀਗਾ। ਉਹ ਹਾਲਾਂਕਿ ਇਹ ਕੁਝ ਹੋਰ ਕਹਿੰਦੇ ਕਿ ਅਸੀਂ ਦੂਜੀਆਂ ਫਸਲਾਂ ਤੇ ਵੀ ਕਿਹਾ, ਪਰ ਜਿਹੜੇ ਵਿਰੋਧੀ ਸੀ ਉਹਨਾਂ ਨੇ ਘੇਰ ਲਿਆ ਕਿ ਇਹ ਤੇ ਖੁਦ ਹੀ ਜਾ ਕੇ ਉੱਥੇ ਕਹਿ ਰਹੇ ਨੇ ਕਿ MSP ਜੀ ਜਿਹੜਾ ਹੈ ਨਾ ਉਹ ਮਤਲਬ ਕਿ ਬੰਦ ਕਰ ਦਿਓ ਜੀ, ਵੀ ਮਤਲਬ ਕਿ ਝੋਨਾ ਜਿਹੜਾ ਉਹਦੇ ਤੇ MSP ਬੰਦ ਕਰ ਦਿਓ। ਤਾਂ ਫਸ ਗਏ ਸਨ। ਫਿਰ ਇਹਨਾਂ ਨੂੰ ਸਫਾਈ ਦੇਣੀ ਪਈ ਸੀ ਕਿ ਅਸੀਂ ਤਾਂ ਇਹ ਗੱਲ ਕਹਿੰਦੇ ਆ ਜੀ ਕਿ ਮਤਲਬ ਕਿ ਦੂਜੀਆਂ ਫਸਲਾਂ ਤੇ ਵੀ ਦਿਓ ਜੀ। ਤਾਂ ਖੈਰ ਉਹ ਕਾਫੀ ਵਾਦ ਵਿਵਾਦ ਚੱਲਿਆ ਸੀਗਾ। ਤਾਂ ਇਹ ਹੁਣ ਮੱਥਾ ਖਪਾਈ ਹੋ ਰਹੀ ਆ ਕਿ ਜੋ ਇੱਕ ਤੇ ਉੱਥੇ ਜਾ ਕੇ ਪੇਸ਼ ਕਰਨਾ ਪਊਗਾ ਕਿ ਭਾਈ ਜੁਰਮਾਨੇ ਕਿੰਨੇ ਹੋਏ ਆ, ਲੈਂਡ ਰਿਕਾਰਡ ਦੇ ਵਿੱਚ ਕਿਹੜੀਆਂ ਐਂਟਰੀਆਂ, ਉਹ ਸਾਰਾ ਇੱਕ ਰਿਕਾਰਡ ਦੇਣਾ ਪਊਗਾ ਤੁਹਾਨੂੰ ਕਿ ਜੀ ਆ ਦੇਖੋ ਅਸੀਂ ਆ ਕਾਰਵਾਈਆਂ ਕੀਤੀਆਂ। ਜੋ ਮਰਜ਼ੀ ਆ ਪ੍ਰਵੀਨ ਜੀ, ਗੱਲ ਤੇ ਇਹ ਆ ਕਿ ਕਾਗਜ਼ਾਂ ਨੇ ਉੱਥੇ ਬੋਲਣਾ ਹੁੰਦਾ, ਇੱਥੇ ਆਪਾਂ ਨੂੰ ਪਤਾ ਵਾ ਕਿ ਕੀ ਹੁੰਦੀ ਆ ਹਾਲਤ। ਇੱਕ ਪਾਸੇ ਚਲਾਨ ਹੋ ਵੀ ਜਾਂਦੇ ਆ, ਜੁਰਮਾਨੇ ਹੋ ਵੀ ਜਾਂਦੇ ਆ, ਦੂਸਰੇ ਪਾਸੇ ਵਸੂਲੀ ਨਹੀਂ ਹੁੰਦੀ। ਕਈ ਵਾਰ ਮੁਕੱਦਮੇ ਜਿਹੜੇ ਫਿਰ ਮੁੜ ਕੇ ਸਰਕਾਰਾਂ ਕਿਸਾਨਾਂ ਦੇ ਦਬਾਅ ਹੇਠ ਆ ਕੇ ਤੇ ਉਹ ਵਾਪਸ ਵੀ ਕਰ ਲੈਂਦੀਆਂ, ਪਰ ਫਿਰ ਵੀ ਕਾਗਜ਼ ਤਾਂ ਜਾ ਕੇ ਪੇਸ਼ ਕਰਨਾ ਹੀ ਪੈਣਗੇ। ਤਾਂ ਇਸ ਕਰਕੇ ਇਹ ਕਾਫੀ ਸੋਚ ਵਿਚਾਰ ਕੇ ਚੱਲਣਾ ਚਾਹੁੰਦੇ ਆ ਕਿ ਇੱਕ ਤਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਬੜਾ ਪੇਚ ਫਸਿਆ ਹੋਇਆ, ਕਿਉਂਕਿ ਉੱਥੇ ਵੀ ਜੇ ਤੁਸੀਂ ਵੇਖੋਗੇ ਨਾ ਤਾਂ ਸੁਪਰੀਮ ਕੋਰਟ ਦੇ ਵਿੱਚ ਹੀ ਸੁਣਵਾਈ ਦੇ ਨਾਲ ਇੱਥੇ ਵੀ ਚੱਲ ਰਹੀ ਆ। ਤਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੇ ਸੁਪਰੀਮ ਕੋਰਟ ਦੋਵਾਂ ਦੇ ਵਿੱਚ ਜਿਹੜੀ ਇਹ ਸੁਣਵਾਈ ਹੋਣੀ ਆ, ਸਰਕਾਰ ਚਾਹੁੰਦੀ ਹੈ ਕਿ ਸੋਲਿਡ ਪੱਖ ਰੱਖਿਆ ਜਾਵੇ। ਤੇ ਦੂਜੀ ਗੱਲ ਇਹ ਆ ਕਿ ਕੋਈ ਐਸੀ ਵੈਸੀ ਗੱਲ ਨਾ ਕਰਵਾਈਏ ਜਿਹਦੇ ਨਾਲ ਅੱਗੇ ਵਾਂਗੂ ਬੈਕਫੁੱਟ ਤੇ ਆਉਣਾ ਪੈ ਜਾਵੇ। तो इस करके काफी हलचल है कि जिहड़ी 27 फरवरी ਨੂੰ ਸੁਣਵਾਈ ਹੋਣੀ ਆ, ਉਹਦੇ ਤੇ ਜਾ ਕੇ ਜਿਹੜੀ ਗੱਲ ਰੱਖਣੀ ਹੈ ਤੇ ਕਿਸ ਤਰ੍ਹਾਂ ਰੱਖੀ ਜਾਵੇ। ਮਿੰਟੂ ਜੀ ਇਹ ਕਹਿ ਬੈਠੇ ਸੀ ਨਾ ਸੁਪਰੀਮ ਕੋਰਟ ਦੇ ਵਿੱਚ, ਬਾਅਦ ਦੇ ਵਿੱਚ ਤਾਂ ਚਲੋ ਬਦਲ ਗਏ ਸਰਕਾਰਾਂ ਕੋਲੇ, ਤੁਹਾਨੂੰ ਪਤਾ ਮਸ਼ੀਨਰੀ ਤੇ ਪ੍ਰਚਾਰ ਬਹੁਤ ਹੁੰਦਾ। ਇਹ ਕਹਿੰਦੇ ਜੀ ਝੋਨੇ ਤੇ MSP ਹੈਗੀ ਆ ਤਾਂ ਲੋਕ ਝੋਨਾ ਲਾਉਂਦੇ ਆ, ਕਿਸਾਨ ਅਸੀਂ ਰੋਕ ਨਹੀਂ ਸਕਦੇ ਉਹਨਾਂ ਨੂੰ। ਹਾਂ ਜੀ, ਸ਼ਾਇਦ ਕੁਝ ਐਸੀ ਗੱਲ ਐਸਾ ਕੁਝ ਕਹਿ ਬੈਠੇ ਸੀ। ਬਾਅਦ ਦੇ ਵਿੱਚ ਇਹਨਾਂ ਨੇ ਜਦੋਂ ਮਜੀਠੀਆ ਨੇ ਜਾਂ ਹੋਰ ਕਾਂਗਰਸੀ ਲੀਡਰਾਂ ਨੇ ਇਹਨਾਂ ਦਾ ਵਿਰੋਧ ਕੀਤਾ, ਇੱਥੋਂ ਤੱਕ ਕਿ ਮੈਨੂੰ ਯਾਦ ਆ ਕਿਸਾਨ ਆਗੂਆਂ ਨੇ ਵੀ ਇਤਰਾਜ਼ ਜਤਾਇਆ ਤੇ ਫਿਰ ਇਹ ਕਹਿੰਦੇ ਨਹੀਂ ਜੀ ਅਸੀਂ ਇਹ ਕਿਹਾ ਸੀ ਵੀ ਹੋਰ ਫਸਲਾਂ ਤੇ ਵੀ ਦਿਓ। ਹਾਂਜੀ, ਕੁਝ ਐਸਾ ਹੋਇਆ ਸੀ, ਮੈਨੂੰ ਹੁਣ ਐਗਜ਼ੈਕਟ ਤੇ ਨਹੀਂ ਯਾਦ ਕਿਉਂਕਿ ਪੜ੍ਹਨਾ ਪਊਗਾ ਇਹਨਾਂ ਨੇ ਕੀ ਉੱਥੇ ਲਿਖਿਆ। ਬਿਲਕੁਲ ਤੁਹਾਡੀ ਗੱਲ ਦਰੁਸਤ ਆ, ਇਹਨਾਂ ਨੂੰ ਸਫਾਈ ਦੇਣੀ ਪਈ ਸੀ ਕਿ ਅਸੀਂ ਦੂਸਰੀਆਂ ਫਸਲਾਂ ਤੇ ਵੀ ਕਿਹਾ ਕਿ ਹਾਂਜੀ ਸਫਾਈ ਤੇ ਚਲੋ ਬਾਅਦ ਦੇ ਵਿੱਚ ਇਹਨਾਂ ਨੇ ਮਤਲਬ ਦੇਣੀ ਪਈ ਇਹਨਾਂ ਨੂੰ, ਪਰ ਇਹ ਕਹਿ ਇਦਾਂ ਬੈਠੇ, ਇਹਨਾਂ ਦਾ ਜਿਹੜਾ ਲਾਇਰ ਸੀਗਾ ਉਹ ਕਹਿੰਦੇ ਵੀ ਆਪਾਂ ਖਬਰਾਂ ਵੀ ਕੀਤੀਆਂ ਸੀ ਉਦੋਂ, ਕਹਿੰਦੇ ਵੀ ਜੀ ਝੋਨੇ ਤੇ MSP ਆ, ਲੋਕ ਤਾਂ ਲਾਉਂਦੇ ਝੋਨਾ ਤੇ ਇਹਦਾ ਕੋਈ ਹੱਲ ਨਹੀਂ। ਉਹ ਕਹਿੰਦੀ ਫਿਰ ਉਹੀ ਇਹਨਾਂ ਨੇ ਗੱਲ ਚੁੱਕ ਲਈ ਨਾ ਵੀ ਇਹ ਤਾਂ ਇਹ ਸਗੋਂ ਉਹਨਾਂ ਨੂੰ ਆਈਡੀਆ ਦੇ ਰਹੇ ਆ ਕਿ ਝੋਨੇ ਤੇ ਬੰਦ ਕਰ ਦਿਓ। ਕੋਰਟ ਨੇ ਤਾਂ ਹੀ ਕਿਹਾ, ਉਹ ਕਹਿੰਦੇ ਫਿਰ ਝੋਨੇ ਤੇ MSP ਬੰਦ ਕਰ ਦਿਓ ਤੁਸੀਂ। ਤੇ ਜਦੋਂ ਬਾਹਰ ਆਈ ਇਹ ਗੱਲ ਤੇ ਲੋਕਾਂ ਨੇ ਵਿਰੋਧ ਕੀਤਾ, ਕਹਿੰਦੇ ਨਹੀਂ ਜੀ ਅਸੀਂ ਇਹ ਨਹੀਂ ਕਿਹਾ ਸੀ, ਇਸ ਤਾਂ ਇਹ ਕਿਹਾ ਸੀ ਵੀ ਹੋਰਾਂ ਤੇ ਵੀ ਦਿਓ। ਹਾਂਜੀ ਬਿਲਕੁਲ ਇਸ ਤਰ੍ਹਾਂ ਹੀ ਕਿਹਾ ਜੀ। ਤੇ ਪੰਜਾਬ ਦੇ ਇੱਕ DC ਤੇ ਕਾਰਵਾਈ ਦੀ ਸਿਫਾਰਿਸ਼ ਹੋਈ ਹੈ ਮਿੰਟੂ ਜੀ। ਹਾਂਜੀ ਦੇਖੋ, ਇਹ ਜਿਹੜਾ ਮਾਮਲਾ ਹੈ ਇਹਦੇ ਵਿੱਚ ਕੀ ਹੈ ਕਿ MLA ਰਾਣਾ ਗੁਰਜੀਤ ਸਿੰਘ, ਜਿਨ੍ਹਾਂ ਦਾ ਨਾਮ ਬਹੁਤ ਛਾਇਆ ਰਹਿੰਦਾ ਹੈ, ਉਹਨਾਂ ਨਾਲ ਹੀ ਜੁੜਿਆ ਹੈ। ਤੇ ਦੱਸਦੇ ਆ ਕਿ ਇਹ ਜਿਹੜੇ ਡਿਪਟੀ ਕਮਿਸ਼ਨਰ ਹੈ ਕਰਨੈਲ ਸਿੰਘ, ਇਹਨਾਂ ਤੇ ਜਿਹੜਾ ਆਪਣਾ ਹੁੰਦਾ ਸਟੇਟ ਦਾ ਹੋਮ ਡਿਪਾਰਟਮੈਂਟ, ਉਹਨੇ ਕਾਰਵਾਈ ਦੀ ਸਿਫਾਰਿਸ਼ ਕਰ ਦਿੱਤੀ ਹੈ। ਇਹ 2015 ਬੈਚ ਦੇ IS ਅਫਸਰ ਆ। ਦੋਸ਼ ਇਹ ਆ ਕਿ ਇਹਨਾਂ ਨੇ NRI ਦੀ ਜ਼ਮੀਨ ਤੇ ਕਬਜ਼ਾ ਕਰਨ ਦੇ ਵਿੱਚ ਕਪੂਰਥਲਾ ਦੇ ਕਾਂਗਰਸ MLA ਜਿਹੜੇ ਰਾਣਾ ਗੁਰਜੀਤ ਸਿੰਘ, ਉਹਨਾਂ ਦੀ ਕਥਿਤ ਤੌਰ ਤੇ ਇਮਦਾਦ ਕੀਤੀ ਆ। ਸੋ ਇਹ ਕੋਈ NRI ਬੀਬੀ ਆ
ਜਿਹਨੇ ਇਹ ਸਾਰੀ ਮਤਲਬ ਕਿ ਕਹਾਣੀ ਜਿਹੜੀ ਆ ਉਹ ਅੱਗੇ ਲਿਆਂਦੀ ਹੈ। ਤਾਂ ਇਹ ਵੀ ਦਾਅਵਾ ਕੀਤਾ ਗਿਆ ਇਹਦੇ ਵਿੱਚ ਕਿ ਜ਼ਮੀਨ ਦੇ ਰਿਕਾਰਡ ਦੇ ਵਿੱਚ ਵੀ ਐਮਐਲਏ ਦੇ ਜਿਹੜੇ ਆਦਮੀ ਸੀ ਉਹਨਾਂ ਨੇ ਛੇੜਛਾੜ ਕੀਤੀ ਆ, ਠੀਕ ਹੈ ਜੀ। ਤੇ ਜਿਸ ਦਾ ਮਤਲਬ ਕਿ ਵੀਡੀਓ ਵੀ ਕਹਿੰਦੇ ਆ ਕਿ ਸਾਡੇ ਕੋਲ ਆ, ਤੇ ਇਹਨੂੰ ਹਾਈ ਕੋਰਟ ਦੇ ਵਿੱਚ ਅਸੀਂ ਪੇਸ਼ ਵੀ ਕਰਾਂਗੇ। ਇਹ ਕੋਈ 5 ਮਰਲੇ ਮਤਲਬ ਕੋਈ ਜ਼ਮੀਨ ਆ, ਅਤੇ ਹੀ ਕਨਾਲਾ 5 ਮਰਲੇ, ਸੌਰੀ। ਤਾਂ ਇਹ ਦੱਸਦੇ ਆ ਕਿ ਉਹ ਕਿਤੇ 4 ਦੀਵਾਰੀ ਇਹਨਾਂ ਨੇ ਕਰਨੀ ਸ਼ੁਰੂ ਕੀਤੀ ਹੈ ਰਾਣਾ ਗੁਰਜੀਤ ਸਿੰਘ ਨੇ। ਤਾਂ ਇਹ ਸਰਕੂਲਰ ਰੋਡ ਆ ਕੋਈ ਕਪੂਰਥਲਾ ਦੇ ਵਿੱਚ। ਤਾਂ ਇਹ ਜ਼ਮੀਨ ਦੱਸਦੇ ਆ ਕਿ ਮਤਲਬ ਕਿ ਐਨਆਰਆਈ ਜਿਹੜੀ ਹੈ ਨਾ ਉਹ ਸ਼ਿਕਾਇਤ ਕਰਤਾ ਉਹਦੀ ਭੈਣ ਦੇ ਨਾਮ ਤੇ ਆ, ਜਿਹਦਾ ਖਸਰਾ ਨੰਬਰ ਦੱਸਿਆ ਗਿਆ ਕਿ 4915/4 ਆ। ਤਾਂ ਇਹ ਸਾਰਾ ਕੁਝ ਜਿਹੜਾ ਮਤਲਬ ਕਿ ਕੁਝ ਇਸ ਤਰ੍ਹਾਂ ਹੈ ਕਿ ਐਮਐਲਏ ਦੀ ਪਤਨੀ ਦੇ ਨਾਮ ਜਿਹੜੀ ਜ਼ਮੀਨ ਹੈ ਦਾ ਖਸਰਾ ਨੰਬਰ ਦੂਸਰਾ, ਉਹ ਕੋਈ ਹੋਰ ਹੈ। ਤੇ ਪਰ ਗਲਤ ਜਗ੍ਹਾ ਤੇ ਜਾ ਕੇ ਉਹਨਾਂ ਨੇ 4 ਦੀਵਾਰੀ ਕੀਤੀ, ਦੋਸ਼ ਇਹ ਨੇ। ਹਾਲਾਂਕਿ ਰਾਣਾ ਗੁਰਜੀਤ ਸਿੰਘ ਦਾ ਕੋਈ ਪੱਖ ਹੁਣ ਤੱਕ ਨਹੀਂ ਆਇਆ। ਤੇ ਇਹ ਹੈ ਕਿ ਜਦੋਂ ਉਹ ਸਾਰਾ ਕੁਝ ਹੋਇਆ, ਮਤਲਬ ਕਿ ਦੱਸ ਦਿੱਤਾ ਗਿਆ ਜੀ ਕਿ ਇਹ ਲੈਂਡ ਰਿਕਾਰਡ ਦੇ ਵਿੱਚ ਛੇੜਛਾੜ ਹੋਈ ਹੈ ਜਾਂ ਇੱਥੇ ਇੱਥੇ ਆਹ ਸਾਰਾ ਕੁਝ ਕੀਤਾ, ਤਾਂ ਉਸ ਤੋਂ ਬਾਅਦ ਫਿਰ ਇਹ ਜਿਹੜੀ ਸਟੈਪ ਗਈ ਹੈ ਤਾਂ ਹੋਮ ਡਿਪਾਰਟਮੈਂਟ ਨੇ ਕਾਰਵਾਈ ਦੀ ਸਿਫਾਰਿਸ਼ ਕਰ ਦਿੱਤੀ ਹੈ। ਤੇ ਵੈਸੇ ਵੀ ਓਬਵੀਅਸ ਹੈ ਕਿ ਰਾਣਾ ਗੁਰਜੀਤ ਸਿੰਘ ਤੁਹਾਨੂੰ ਪਤਾ ਵਿਰੋਧੀ ਧਿਰ ਦੇ ਆ, ਤੇ ਜੇ ਇਹੋ ਜਿਹੇ ਮਾਮਲੇ ਦੇ ਵਿੱਚ ਤੇ ਘਿਰ ਜਾਣਗੇ। ਹਾਲਾਂਕਿ ਇਹਨਾਂ ਦੀ ਇੱਕ ਹੋਰ ਨੇਤਾ ਹੈਗੀ ਉੱਥੇ ਬੀਬੀ, ਜਿਹੜਾ ਇਲੈਕਸ਼ਨ ਹੋਇਆ ਸੀਗਾ ਉਹ ਹਾਰ ਗਈ ਸੀਗੀ, ਮੰਜੂ ਹੈ ਬੀਬੀ ਦਾ ਨਾਮ। ਉਹਨਾਂ ਨੇ ਵੀ ਖਾਸੀਆਂ ਸ਼ਿਕਾਇਤਾਂ ਕੀਤੀਆਂ ਸਨ, ਪਰ ਉਦੋਂ ਫੌ ਨਹੀਂ ਪਿਆ। ਪਰ ਇਸ ਵਾਰੀ ਲੱਗਦਾ ਕਿ ਐਮਐਲਏ ਨੂੰ ਕੋਈ ਫਰਕ ਪਵੇ ਨਾ ਪਵੇ, ਪਰ ਡੀਸੀ ਜ਼ਰੂਰ ਇੱਕ ਵਾਰੀ ਕਸੂਤਾ ਫਸ ਗਿਆ। ਜੀ ਜੀ। ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ, ਪਰ ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਪਤਨੀ ਦਾ ਦੇਹਾਂਤ ਹੋ ਗਿਆ। ਸੂਬਾਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਪਤਨੀ ਹਰਿੰਦਰਜੀਤ ਕੌਰ ਸੰਖੇਪ ਬਿਮਾਰੀ ਉਪਰੰਤ ਆਪਣੇ ਸਵਾਸਾਂ ਦੀ ਪੂੰਜੀ ਤਿਆਗ ਗਏ ਨੇ। ਉਹ ਬਾਅਦ ਦੁਪਹਿਰ ਉਹਨਾਂ ਦਾ ਜਿਹੜਾ ਸੰਸਕਾਰ ਆ ਉਹ ਪਿੰਡ ਡੱਲੇਵਾਲ ਦੇ ਵਿੱਚ ਕਰ ਦਿੱਤਾ ਗਿਆ। ਫਰੀਦਕੋਟ ਦੇ ਵਿੱਚ ਇਹ ਪਿੰਡ ਪੈਂਦਾ। ਇਸ ਮੌਕੇ ਪੰਜਾਬ ਭਰ ਤੋਂ ਕਿਸਾਨ ਜਥੇਬੰਦੀਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਵੀ ਹਾਜ਼ਰ ਹੋਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਾਦਲ ਨੇ ਹਰਿੰਦਰਜੀਤ ਕੌਰ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸੇ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੀਬੀ ਹਰਿੰਦਰਜੀਤ ਕੌਰ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਬੀਬੀ ਜੀ ਨਿਰਪੱਖ ਸੋਚ ਵਾਲੇ ਤੇ ਅਗਾਂਹ ਵਧੂ ਵਿਚਾਰਾਂ ਦੇ ਧਾਰਨੀ ਸਨ। ਅਗਲੀ ਖਬਰ ਦੇ ਵੱਲ ਵਧੀਏ। ਜਲੰਧਰ ਤੋਂ ਖਬਰ ਆ ਰਹੀ ਹੈ, ਸੁਲਤਾਨਪੁਰ ਲੋਧੀ ਦੇ ਵਿੱਚ ਅਮਰੀਕਾ ਦੀ ਨਾਗਰਿਕ ਰਾਜਦੀਪ ਕੌਰ ਦੀ ਮੌਤ ਬਾਰੇ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਪੁੱਛ ਪੜਤਾਲ ਦੇ ਵਿੱਚ ਰਾਜਦੀਪ ਦੇ ਸੱਸ ਤੇ ਸਹੁਰੇ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਦੋਵਾਂ ਨੇ ਗਲਾ ਘੁੱਟ ਕੇ ਉਸ ਦੀ ਹੱਤਿਆ ਕੀਤੀ ਸੀ। ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ ਤੋਂ ਬਾਅਦ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ 2 ਦਿਨ ਦੇ ਰਿਮਾਂਡ ਤੇ ਲਿਆ, ਜਿਸ ਤੋਂ ਬਾਅਦ ਪੁੱਛ ਪੜਤਾਲ ਦੇ ਦੌਰਾਨ ਇਸ ਸੱਚਾਈ ਦਾ ਖੁਲਾਸਾ ਹੋਇਆ। ਮ੍ਰਿਤਕਾ ਦੀ ਮਾਤਾ ਨਿਰਮਲ ਕੌਰ ਨੇ ਦੱਸਿਆ ਕਿ ਉਹ ਪਿੰਡ ਮੋਖੇਵਾਲ ਜਲੰਧਰ ਦੀ ਵਸਨੀਕ ਹੈ ਅਤੇ ਹੁਣ ਉਹ ਯੂਕੇ ਦੇ ਵਿੱਚ ਰਹਿੰਦੀ ਹੈ। ਉਸ ਦੀ ਲੜਕੀ ਰਾਜਦੀਪ ਕੌਰ ਦਾ ਵਿਆਹ 7 ਸਾਲ ਪਹਿਲਾਂ ਪਿੰਡ ਨਾਨੋ ਮੱਲੀਆਂ ਕਪੂਰਥਲਾ ਦੇ ਰਹਿਣ ਵਾਲੇ ਮਨਜਿੰਦਰ ਸਿੰਘ ਦੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਹਨਾਂ ਦੀ ਧੀ ਅਤੇ ਜਵਾਈ ਅਮਰੀਕਾ ਰਹਿ ਰਹੇ ਸਨ। ਉਹਨਾਂ ਦਾ ਇੱਕ 5 ਸਾਲ ਦਾ ਬੱਚਾ ਵੀ ਹੈ। ਨਿਰਮਲ ਕੌਰ ਨੇ ਦੱਸਿਆ ਹੈ ਕਿ ਉਸ ਦੀ ਧੀ 12 ਜਨਵਰੀ ਦੀ ਗੱਲ ਹੈ ਜਦੋਂ ਆਪਣੇ 5 ਸਾਲਾ ਬੱਚੇ ਦੇ ਨਾਲ ਇਹ ਕਹਿ ਕੇ ਭਾਰਤ ਆਈ ਸੀ ਕਿ ਉਹ ਆਪਣੇ ਸਹੁਰੇ ਪਰਿਵਾਰ ਦੇ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਹੈ। ਇਸ ਤੋਂ ਬਾਅਦ 19 ਜਨਵਰੀ ਨੂੰ ਉਸ ਦੇ ਜਵਾਈ ਮਨਜਿੰਦਰ ਸਿੰਘ ਨੇ ਫੋਨ ਤੇ ਦੱਸਿਆ ਕਿ ਰਾਜਦੀਪ ਬਿਮਾਰ ਹੋ ਗਈ ਹੈ ਅਤੇ ਇਲਾਜ ਦੇ ਲਈ ਹਸਪਤਾਲ ਲਿਆਂਦਾ ਗਿਆ। ਇਸ ਖਬਰ ਤੋਂ ਬਾਅਦ ਉਹ ਆਪਣੀ ਧੀ ਦੇ ਸਹੁਰੇ ਘਰ ਪਹੁੰਚੀ, ਜਿੱਥੇ ਰਾਜਦੀਪ ਮ੍ਰਿਤਕ ਪਾਈ ਗਈ। ਇਸ ਬਾਰੇ ਜਦੋਂ ਸਹੁਰਾ ਪਰਿਵਾਰ ਤੋਂ ਪੁੱਛਗਿੱਛ ਕੀਤੀ ਤਾਂ ਉਹ ਸਾਰੇ ਵੱਖੋ ਵੱਖਰੀਆਂ ਗੱਲਾਂ ਕਰਨ ਲੱਗੇ। ਮ੍ਰਿਤਕਾ ਦੀ ਮਾਂ ਨੇ ਦੋਸ਼ ਲਾਇਆ ਕਿ ਉਸ ਦਾ ਜਵਾਈ ਰਾਜਦੀਪ ਤੇ ਆਪਣੀ ਜਾਇਦਾਦ ਆਪਣੇ ਨਾਂ ਕਰਵਾਉਣ ਦੇ ਲਈ ਦਬਾਅ ਪਾ ਰਿਹਾ ਸੀ ਤਾਂ ਜੋ ਉਹ ਉੱਥੇ ਗ੍ਰੀਨ ਕਾਰਡ ਹੋਲਡਰ ਬਣ ਸਕੇ। ਇਸ ਸਮੇਂ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਿਹਾ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਜਵਾਈ ਸਹੁਰਾ ਜਗਦੇਵ ਸਿੰਘ ਅਤੇ ਸੱਸ ਬਲਜੀਤ ਕੌਰ ਨੇ ਇੱਕ ਸਾਜ਼ਿਸ਼ ਦੇ ਤਹਿਤ ਉਸ ਦੀ ਕੁੜੀ ਨੂੰ ਭਾਰਤ ਬੁਲਾਇਆ ਸੀ। ਨਿਰਮਲ ਕੌਰ ਨੇ ਪੁਲਿਸ ਨੂੰ ਉਸ ਦੀ ਲੜਕੀ ਦਾ ਬੱਚਾ, ਦਸਤਾਵੇਜ਼ ਅਤੇ ਉਸ ਦਾ ਫੋਨ ਵਾਪਸ ਦੇਣ ਦੀ ਅਪੀਲ ਕੀਤੀ ਹੈ। ਉਸ ਨੇ ਮੰਗ ਕੀਤੀ ਹੈ ਕਿ ਉਸ ਦੀ ਧੀ ਦੀ ਲਾਸ਼ ਸਹੁਰਿਆਂ ਨੂੰ ਨਾ ਦਿੱਤੀ ਜਾਵੇ ਅਤੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਸੁਲਤਾਨਪੁਰ ਲੋਧੀ ਦੇ ਡੀਐਸਪੀ ਬਵਨਦੀਪ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਰਾਜਦੀਪ ਕੌਰ ਦਾ ਉਸ ਦੀ ਸੱਸ ਅਤੇ ਸਹੁਰੇ ਵੱਲੋਂ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਰੁਕ ਕਰਦੇ ਹਾਂ ਫਰੀਦਕੋਟ ਦਾ। ਕਰੀਬ 1.5 ਮਹੀਨਾ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਗਈ ਇੱਥੋਂ ਦੇ ਬਲਬੀਰ ਐਵੀਨਿਊ ਦੀ ਲੜਕੀ ਨਵਨੀਤ ਕੌਰ 23 ਸਾਲਾਂ ਦੀ ਭੇਤਭਰੀ ਹਾਲਤ ਦੇ ਵਿੱਚ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ। ਕੈਨੇਡਾ ਪੁਲਿਸ ਨੇ ਲਾਸ਼ ਕਬਜ਼ੇ ਦੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਵਨੀਤ ਦੇ ਪਿਤਾ ਆਟੋ ਚਾਲਕ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਅਕਤੂਬਰ ਦੇ ਵਿੱਚ ਨਵਨੀਤ ਦਾ ਵਿਆਹ ਹੋਇਆ ਸੀ ਅਤੇ ਉਹ 12 ਦਸੰਬਰ ਨੂੰ ਕੈਨੇਡਾ ਦੇ ਸ਼ਹਿਰ ਟੋਰਾਂਟੋ ਗਈ ਸੀ। ਉਹਨਾਂ ਨੂੰ ਸਵੇਰੇ ਲੰਘੇ ਦਿਨੀ ਫੋਨ ਆਇਆ ਕਿ ਉਹ ਪਤਾ ਲੱਗਿਆ, ਜਿਸ ਤੋਂ ਬਾਅਦ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ। ਉਹਨਾਂ ਨੇ ਪੰਜਾਬ ਸਰਕਾਰ ਤੋਂ ਉਹ ਬੱਚੀ ਦੀ ਲਾਸ਼, ਨਵਨੀਤ ਦੀ ਲਾਸ਼ ਇੱਥੇ ਪੰਜਾਬ ਲਿਆਉਣ ਦੇ ਲਈ ਮਦਦ ਕੀਤੀ ਹੈ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਉਹਨਾਂ ਨੇ ਨਵਨੀਤ ਦੀ ਲਾਸ਼ ਪੰਜਾਬ ਲਿਆਉਣ ਦੇ ਲਈ ਪ੍ਰਸ਼ਾਸਨ ਅਤੇ ਸਰਕਾਰ ਨੂੰ ਪੱਤਰ ਭੇਜਿਆ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ ਕੈਨੇਡਾ ਤੋਂ। ਉਹਨਾਂ ਦੇ ਨਾਲ ਵੀ ਕਰਦੇ ਹਾਂ ਗੱਲਬਾਤ। ਡਾਕਟਰ ਸਾਹਿਬ ਸਤਿ